ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਬਾਗ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਸ ਦੇ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਜੋ ਡੈਨਮਾਰਕ ਦਾ ਜਿਹੜਾ ਆਈਲੈਂਡ ਹੈਗਾ ਗ੍ਰੀਨਲੈਂਡ, ਉੱਥੇ ਪਹੁੰਚੇ ਹੋਏ ਸੀ ਤੇ ਉਹ ਹੁਣ ਵਾਪਸ ਆ ਰਹੇ ਆ। ਉਹਨਾਂ ਦਾ ਬੜਾ ਵਿਰੋਧ ਹੋਇਆ ਉੱਥੇ। ਕਿਸੇ ਵੀ ਜਿਹੜੀ ਪਬਲਿਕ ਪਲੇਸ ਆ ਉੱਥੇ ਅਲਾਉ ਨਹੀਂ ਕੀਤਾ ਗਿਆ, ਨਾ ਹੀ JD ਵੈਂਸ ਨੂੰ, ਨਾ ਹੀ ਉਹਨਾਂ ਦੀ ਵਾਈਫ ਜਿਹੜੀ ਊਸ਼ਾ ਵੈਂਸ ਆ। ਤੇ ਪਰ ਉਹਨਾਂ ਨੇ ਲੈਕਚਰ ਜ਼ਰੂਰ ਉੱਥੇ ਦਿੱਤਾ ਵੀ ਡੈਨਮਾਰਕ ਨੇ ਗ੍ਰੀਨਲੈਂਡ ਦੇ ਲਈ ਕੁਛ ਨਹੀਂ ਕੀਤਾ ਹੈਗਾ। ਤੇ US ਪੈਸੀਫਿਕ ਸਪੇਸ ਬੇਸ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਤੇ ਕਹਿੰਦੇ ਵੀ ਜੋ ਗ੍ਰੀਨਲੈਂਡ ਹੈਗਾ ਆ ਉਹ ਜੇ ਅਮਰੀਕਾ ਦੇ ਨਾਲ ਆਉਂਦਾ ਤੇ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ। ਉਧਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰਤੀ ਸੀ ਵੀ ਨੋ ਮੈਟਰ ਬਟ ਜੋ ਅਮਰੀਕਾ ਆ ਉਹ ਗ੍ਰੀਨਲੈਂਡ ਨੂੰ ਆਪਣੇ ਵਿੱਚ ਮਿਲਾਉਣ ਲਈ ਪੂਰੀ ਕੋਸ਼ਿਸ਼ ਕਰੂਗਾ। ਡੈਨਿਸ਼ ਪ੍ਰਾਈਮ ਮਿਨਿਸਟਰ ਮੈਟੇ ਫਰੈਡਰਿਕਸਨ ਉਹਨਾਂ ਨੇ BBC ਨੂੰ ਦੱਸਿਆ ਵੀ ਜਿਹੜੇ ਕਮੈਂਟ ਡੈਨਮਾਰਕ ਦੇ ਵਿਰੁੱਧ JD ਵੈਂਸ ਉਹਨਾਂ ਨੇ ਪਾਏ ਆ ਉਹ ਬਹੁਤ ਰੌਂਗ ਆ। ਅਸੀਂ ਹਮੇਸ਼ਾ ਹੀ ਅਮਰੀਕਾ ਦੇ ਨਾਲ ਖੜੇ ਆ, ਹਰ ਵੇਲੇ ਉਹਨਾਂ ਦੇ ਨਾਲ ਜਿਹੜਾ ਬੁਰਾ ਸਮਾਂ ਆਉਂਦਾ ਸੀ ਉਹਦੇ ਲਈ ਖੜੇ ਹੈਗੇ ਆ। ਕਿਓਪੁਕ ਔਲਸਨ ਗ੍ਰੀਨਲੈਂਡ ਦੀ ਇੱਕ ਪੋਲੀਟੀਸ਼ੀਅਨ ਆ ਜੋ ਪ੍ਰੋ ਇੰਡੀਪੈਂਡੈਂਸ ਪਾਰਟੀ ਨੂੰ ਬਿਲੋਂਗ ਕਰਦੀ ਆ ਤੇ ਉਹ ਕਹਿੰਦੇ ਵੀ ਅਸੀਂ ਬਹੁਤ ਸੀਰੀਅਸਲੀ ਇਸ ਵੱਲ ਦੇਖ ਰਹੇ ਹਾਂ ਵੀ ਇੱਕ ਤਾਂ ਸਾਨੂੰ 300 ਸਾਲ ਹੋ ਗਿਆ ਵੀ ਕੋਲੋਨਾਈਜ਼ ਹੈਗੇ ਆ ਅੰਡਰ ਡੈਨਮਾਰਕ ਤੇ ਹੁਣ ਅਮਰੀਕਾ ਵਾਲੇ ਸਾਨੂੰ ਨਵੇਂ ਕੋਲੋਨਾਈਜ਼ਰ ਬਣ ਕੇ ਆਉਣਾ ਚਾਹੁੰਦੇ ਆ। ਕਹਿੰਦੇ ਵੀ ਟਰੰਪ ਹੋਣੀ ਤਾਂ 4 ਸਾਲ ਰਹਿਣਾ, ਹੁਣ ਤੋਂ ਆਉਣ ਵਾਲੇ 10-15 ਸਾਲਾਂ ਦੇ ਵਿੱਚ ਕੀ ਬਣੂਗਾ। ਸੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਦਾ ਜਿਹੜਾ ਸਪੀਚ ਸੀ ਉਸ ਨੂੰ ਡੈਨਮਾਰਕ ਜਾਂ ਗ੍ਰੀਨਲੈਂਡ ਦੇ ਵਿੱਚ ਲੋਕਾਂ ਨੇ ਪਸੰਦ ਨਹੀਂ ਕੀਤਾ। ਡੈਨਮਾਰਕ ਦੇ ਫੋਰਨ ਮਿਨਿਸਟਰ ਲਾਰਸ ਲੋਕੇ ਰਾਸਮੁਸਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਪ੍ਰੋਵੋਕਡ ਸੀਗਾ। ਸੋ ਇਹ ਬਿਲਕੁਲ ਜੋ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਇਹਦੇ ਬਾਰੇ ਜਿਹੜੇ ਕਮੈਂਟ ਆ ਨਹੀਂ ਕਰਨਾ ਚਾਹੀਦਾ ਸੀ। ਡੈਨਿਸ਼ ਪ੍ਰਾਈਮ ਮਿਨਿਸਟਰ ਨੇ BBC ਨੂੰ ਇਹ ਦੱਸਿਆ ਵੀ ਜੋ ਕਮੈਂਟ ਆ ਰਹੇ ਆ ਇਹ ਇੰਟਰਨੈਸ਼ਨਲ ਰੂਲਸ ਇਹਦੇ ਸੰਬੰਧ ਦੇ ਵਿੱਚ ਬਿਲਕੁਲ ਦੇਖਣੇ ਚਾਹੀਦੇ ਹੈਗੇ ਆ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਜੀ, ਕੋਲੰਬੀਆ ਯੂਨੀਵਰਸਿਟੀ ਦੀ ਕਾਰਜਕਾਰੀ ਪ੍ਰੈਜ਼ੀਡੈਂਟ ਕੈਟਰੀਨਾ ਆਰਮਸਟਰੋਂਗ ਉਹ ਵੀ ਸਟੈਪ ਡਾਊਨ ਕਰਨ ਜਾ ਰਹੀ ਆ। ਇੰਟਰਮ ਪ੍ਰੈਜ਼ੀਡੈਂਟ ਦੇ ਬਾਰੇ ਅੱਜ ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ ਹੈਗੀ ਹੈ। ਕੋਲੰਬੀਆ ਯੂਨੀਵਰਸਿਟੀ ਬੀਤੇ ਕੁਝ ਮਹੀਨਿਆਂ ਤੋਂ ਖਾਸ ਕਰਕੇ ਲਾਈਮਲਾਈਟ ਦੇ ਵਿੱਚ ਚੱਲ ਰਹੀ ਆ ਜਦੋਂ ਤੋਂ ਪੈਲਸਤੀਨ ਦੇ ਵਿੱਚ ਗਾਜ਼ਾ 'ਚ ਜਿਹੜੇ ਹਮਲੇ ਸ਼ੁਰੂ ਹੋਏ ਸੀ ਇਜ਼ਰਾਈਲ ਦੇ ਦੁਆਰਾ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇੱਥੇ ਪ੍ਰੋਟੈਸਟ ਹੋਏ ਸੀ ਪੈਲਸਤੀਨੀਆਂ ਦੇ ਹੱਕ ਦੇ ਵਿੱਚ ਇਸ ਲੜਾਈ ਦੇ ਉਲਟ ਦੇ ਵਿੱਚ, ਉਸ ਤੋਂ ਬਾਅਦ 'ਚ ਮਹਿਮੂਦ ਖਲੀਲ ਜਿਹੜਾ ਆ ਉਸ ਦਾ ਜਿਹੜਾ ਸਭ ਤੋਂ ਜ਼ਿਆਦਾ ਰੌਲਾ ਪਿਆ। ਫਿਰ ਹੋਰ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਜਿਹੜੇ ਸਟੂਡੈਂਟ ਵੀਜ਼ੇ ਆ ਉਹ ਰੱਦ ਕੀਤੇ ਗਏ ਸੀਗੇ। ਕੈਟਰੀਨਾ ਆਰਮਸਟਰੋਂਗ ਕਹਿੰਦੇ ਵੀ ਇਫੈਕਟਿਵ ਇਮੀਡੀਏਟਲੀ ਕੋਲੰਬੀਆ ਯੂਨੀਵਰਸਿਟੀ ਦੇ ਇਸ ਕਾਰਜਕਾਰੀ ਜਿਹੜੇ ਪ੍ਰਧਾਨ ਦੇ ਤੌਰ ਤੋਂ ਜਿਹੜੇ ਪਦ ਤੋਂ ਜਿਹੜਾ ਉਹ ਲਾਂਭੇ ਜਿਹੜੇ ਉਹ ਹੋ ਰਹੇ ਆ। ਸੋ ਕਹਿੰਦੇ ਵੀ ਬੋਰਡ ਆਫ ਟਰਸਟੀਜ਼ ਦੇ ਜਿਹੜੇ ਚੇਅਰ ਆ ਡੇਵਿਡ ਜੇ ਗ੍ਰੀਨਵਾਲਡ, ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਬਹੁਤ ਹੀ ਜ਼ਿਆਦਾ ਅਨਸਰਟਨਟੀ ਜਿਹੜੀ ਉਹ ਚੱਲ ਰਹੀ ਆ ਵੀ ਅੱਗੇ ਯੂਨੀਵਰਸਿਟੀ ਦੇ ਵਿੱਚ ਕੌਣ
ਜਿਹੜਾ ਉਹ ਬਣੇਗਾ। ਸੋ ਆਰਮਸਟਰੋਂਗ ਹੁਣਾਂ ਨੂੰ ਉਸ ਟਾਈਮ ਦੇ ਉੱਤੇ ਅਨਾਊਂਸ ਕੀਤਾ ਗਿਆ ਸੀ ਨਿਊਯਾਰਕ ਸਿਟੀ ਦੀ ਇਹ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਦੇ ਵਿੱਚ, ਜਦ ਉਸ ਟਾਈਮ ਦੀ ਜਿਹੜੀ ਪ੍ਰੈਜ਼ੀਡੈਂਟ ਮਨੋਜ ਸ਼ਫੀਕ ਉਸਨੇ ਵੀ ਆਪਣਾ ਅਗਸਤ ਦੇ ਵਿੱਚ ਰੈਜ਼ਿਗਨੇਸ਼ਨ ਜਿਹੜਾ ਉਹ ਦੇ ਦਿੱਤਾ ਸੀਗਾ। ਸੇ ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਇਹ ਆ ਰਹੀ ਆ। ਸੋ ਇਸ ਦੇ ਵਿੱਚ ਹੋਰ ਕੀ ਕਾਰਨ ਰਹੇ ਆ ਉਹਦੇ ਬਾਰੇ ਆਉਂਦੇ ਸਮੇਂ 'ਚ ਪਤਾ ਲੱਗੇਗਾ। ਕੈਲੀਫੋਰਨੀਆ ਦੇ ਗਵਰਨਰ ਦੇ ਲਈ ਜੋ ਰਿਪਬਲਿਕਨ ਕੈਂਡੀਡੇਟ ਆ, ਉਹ ਕਹਿੰਦੇ ਵੀ ਜੇ ਮੈਂ ਇਲੈਕਸ਼ਨ ਜਿੱਤਦਾ ਆ 2026 ਦੇ ਵਿੱਚ ਜਿਹੜੀ ਰੇਸ ਹੋਣੀ ਆ, ਤੇ ਕੈਲੀਫੋਰਨੀਆ ਦਾ ਜਿਹੜਾ ਸਟੇਟ ਟੈਕਸ ਆ ਉਹ ਉਸ ਨੂੰ ਖਤਮ ਕਰ ਦੇਵਾਂਗਾ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ਾਰਡ ਬਿਆੰਕੋ ਇਹ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਅਸੀਂ ਐਬੋਲਿਸ਼ ਕਰ ਦਾਂਗੇ ਇਨਕਮ ਟੈਕਸ ਫॉर ਆਲ ਕੈਲੀਫੋਰਨੀਅਨਸ। ਕਹਿੰਦੇ ਵੀ ਕੈਲੀਫੋਰਨੀਅਨਸ ਬਹੁਤ ਹਾਰਡ ਵਰਕ ਕਰਦੇ ਹੈਗੇ ਆ, ਤੇ ਕੈਲੀਫੋਰਨੀਆ ਇੱਕ ਇਦਾਂ ਦੀ ਸਟੇਟ ਆ ਜਿਹੜੀ ਓਵਰ ਟੈਕਸਡ ਆ ਤੇ ਓਵਰ ਰੈਗੂਲੇਟਡ ਹੈਗੀ ਆ, ਜਿਹਦੇ ਕਰਕੇ ਬਹੁਤ ਸਾਰੇ ਬਿਜ਼ਨੈਸਸ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਜਾ ਰਹੇ ਹੈਗੇ ਆ। 2025 ਤਾਈਂ ਕੈਲੀਫੋਰਨੀਆ ਦਾ ਜਿਹੜਾ ਇਨਕਮ ਟੈਕਸ ਰੇਟ ਆ 12.3% ਫॉर ਮੈਰਿਡ ਕਪਲਸ ਹੈਗਾ, ਜਿਨ੍ਹਾਂ ਦੀ ਇਨਕਮ 14,42,000 ਤੋਂ ਉੱਤੇ ਆ, ਤੇ 6% ਜਿਨ੍ਹਾਂ ਦੀ 80,000 ਤੋਂ ਲੈ ਕੇ 1,11,000 ਤਾਈਂ ਹੈਗੀ ਆ। ਤੇ ਸੋ ਕਹਿੰਦੇ ਵੀ ਇਹ ਬਹੁਤ ਵੱਡਾ ਅਮਾਉਂਟ ਹੋਊਗਾ। ਲੋਕ ਜਿਹੜੇ ਪੈਸੇ ਸੇਵ ਕਰਨਗੇ ਉਹ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਲਈ ਯੂਜ਼ ਕਰ ਸਕਦੇ ਹੈਗੇ ਆ। ਬਿਆੰਕੋ ਨੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਪਿਛਲੇ ਸਮੇਂ ਜਦੋਂ ਇਲੈਕਸ਼ਨ ਹੋਈ ਸੀ ਤੇ ਪੂਰਾ ਸਪੋਰਟ ਕੀਤਾ ਸੀਗਾ। ਜੀ, ਅਗਲੀ ਗੱਲ ਕਰੀਏ 500 ਦੇ ਤਕਰੀਬਨ ਮੀਜ਼ਲਸ ਦੇ ਜਿਹੜੇ ਕੇਸ ਆ 19 ਸੂਬਿਆਂ ਦੇ ਵਿੱਚ ਰਿਪੋਰਟ ਕੀਤੇ ਗਏ ਆ। ਜਿੱਥੇ ਜਿਹੜੇ ਮੀਜ਼ਲਸ ਦੇ ਕਰਕੇ ਕਈ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਰਿਪੋਰਟ ਆਈਆਂ ਸੀਗੀਆਂ। ਵੈਸਟਰਨ ਟੈਕਸਸ ਦੇ ਵਿੱਚੋਂ ਇਹ ਜਿਹੜਾ ਆਊਟਬ੍ਰੇਕ ਆ ਹੁਣ ਕਈ ਸੂਬਿਆਂ ਦੇ ਵਿੱਚ ਫੈਲ ਚੁੱਕਾ ਆ। 73 ਕੇਸ ਪਿਛਲੇ 3 ਦਿਨਾਂ ਦੇ ਵਿੱਚ ਇਹ ਰਿਪੋਰਟ ਹੋਏ ਨੇ। ਇਹ ਨਵਾਂ ਡਾਟਾ ਜਿਹੜਾ ਉਹ ਰਿਲੀਜ਼ ਹੋਇਆ ਆ। ਟੈਕਸਸ ਡਿਪਾਰਟਮੈਂਟ ਆਫ ਸਟੇਟ ਹੈਲਥ ਨੇ ਕਿਹਾ ਵੀ ਇਹਦੇ ਕਰਕੇ ਹੁਣ ਤੱਕ 41 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ ਆ। 164 ਕੇਸ 5 ਤੋਂ 17 ਸਾਲ ਦੀ ਉਮਰ ਦੇ ਦਰਮਿਆਨ ਬੱਚਿਆਂ ਦੇ ਵਿੱਚ ਜਿਹੜੇ ਉਹ ਹੋਏ ਹੈਗੇ ਨੇ। ਇਸ ਤੋਂ ਬਾਅਦ 'ਚ 4 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਵਿੱਚ 131 ਕੇਸ ਜਿਹੜੇ ਉਹ ਸਾਹਮਣੇ ਆਏ ਨੇ। CDC ਨੇ ਸੋ ਫਾਰ 19 ਸੂਬਿਆਂ ਦੇ ਵਿੱਚ 483 ਕੇਸ ਜਿਹੜੇ ਉਹ ਕਨਫਰਮ ਕੀਤੇ ਹੈਗੇ ਨੇ। ਇਹਦੇ ਵਿੱਚ ਜਿਹੜੇ HHS ਦੇ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਕਿਹਾ ਵੀ ਵਿਟਾਮਿਨ ਏ ਨੂੰ ਜ਼ਿਆਦਾ ਜਿਹੜਾ ਉਹ ਪ੍ਰਮੋਟ ਕਰ ਰਹੇ ਆ। ਮੀਜ਼ਲਸ ਦੀ ਉੱਦਾਂ ਵੈਕਸੀਨ ਲੱਗਦੀ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਐਂਟੀ ਵੈਕਸੀਨ ਕਾਫੀ ਜ਼ਿਆਦਾ ਜਿਹੜੀ ਉਸ ਇਸ਼ੂ ਨੂੰ ਜਿਹੜੀ ਉਹ ਹਵਾ ਜਿਹੜੀ ਉਹ ਮਿਲ ਰਹੀ ਆ। ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵੈਕਸੀਨ ਜਿਹੜੀਆਂ ਉਹ ਨਹੀਂ ਲਗਵਾਈਆਂ ਜਾਂ ਨਹੀਂ ਲਗਵਾਉਣਾ ਚਾਹੁੰਦੇ, ਜੋ ਵੀ ਉਹਨਾਂ ਦੇ ਜਿਹੜੇ ਕਾਰਨ ਨੇ ਉਹਦੇ ਕਰਕੇ। ਤੇ ਉਹਨਾਂ ਕਰਕੇ ਕੁਛ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਨੂੰ ਖਤਮ ਹੋਇਆ ਮੰਨਿਆ ਗਿਆ ਸੀ ਉਹ ਮੁੜ ਦੁਬਾਰਾ ਜਿਹੜੀਆਂ ਸਿਰ ਕੱਢਣੀਆਂ ਸ਼ੁਰੂ ਕਰ ਚੁੱਕੀਆਂ ਆ। ਉਹਨਾਂ ਵਿੱਚੋਂ ਮੀਜ਼ਲਸ ਹੁਣ ਇੱਕ ਹੈ। ਕੈਲੀਫੋਰਨੀਆ ਦੇ ਕਾਲਜਸ ਨੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਕਿਹਾ ਵੀ ਜੇ ਤੁਸੀਂ ਟਰੈਵਲ ਕਰਨ ਜਾਣਾ ਆ ਉਸ ਨੂੰ ਰੀਥਿੰਕ ਕਰੋ, ਦੁਬਾਰਾ ਕੀ ਸੋਚੋ। ਕਿਤੇ ਇਹ ਨਾ ਹੋਵੇ ਵੀ ਤੁਸੀਂ ਚਲੇ ਜਾਓ ਤੇ ਮੁੜ ਕੇ ਤੁਹਾਨੂੰ ਐਂਟਰ ਨਾ ਹੋਣ ਦਿੱਤਾ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਟਰੈਵਲ ਬੈਨ ਆ ਉਹ 40 ਮੁਲਕਾਂ ਦੇ ਸਿਟੀਜ਼ਨ ਨੂੰ ਅਫੈਕਟ ਕਰ ਸਕਦਾ ਆ। US ਟੁਡੇ ਨੇ ਅੱਜ ਇਹ ਰਿਪੋਰਟ ਕੀਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਤੇ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਕੀਤਾ ਵੀ ਜਿਹੜਾ ਵੀ ਬੰਦਾ ਅਮਰੀਕਾ ਦੇ ਵਿੱਚ ਐਂਟਰ ਹੋ ਰਿਹਾ, ਨੋ ਮੈਟਰ ਉਹ ਸਟੂਡੈਂਟ ਆ, ਪੋਲੀਟੀਕਲ ਅਸਾਈਲਮ, ਗ੍ਰੀਨ ਕਾਰਡ ਜਾਂ ਸਿਟੀਜ਼ਨ ਆ, ਉਹਦੀ ਪੂਰੀ ਵੈਟਿੰਗ ਤੇ ਸਕਰੀਨਿੰਗ ਕੀਤੀ ਜਾਵੇ। ਤੇ ਆਉਣ ਵਾਲੇ ਸਮੇਂ 'ਚ ਉਹ ਕੰਟਰੀਜ਼ ਦੀ ਲਿਸਟ ਵੀ ਜਾਰੀ ਕਰਨਗੇ, ਖਾਸ ਕਰਕੇ ਉਹਨਾਂ ਮੁਲਕਾਂ ਤੋਂ ਜੋ ਅਮਰੀਕਾ ਦੇ ਵਿੱਚ ਆ ਰਹੇ ਹੈਗੇ ਆ। ਸੈਮ ਨਹੀਦੀ ਕਰਕੇ ਡਾਇਰੈਕਟਰ ਆ UCLA ਦੇ ਡੈਸ਼ੀਓ ਸੈਂਟਰ ਫਾਰ ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਨੇ ਇਹ ਕਿਹਾ ਵੀ ਮਾਰਚ 14 ਨੂੰ ਅਸੀਂ ਸਰਕੂਲਰ ਜਾਰੀ ਕੀਤਾ ਆ ਵੀ ਸਾਰੇ ਹੀ ਕੈਲੀਫੋਰਨੀਆ ਦੇ ਜਿਹੜੇ ਯੂਨੀਵਰਸਿਟੀਜ਼ ਹੈਗੀ ਉਹਨਾਂ ਦੇ ਸਟੂਡੈਂਟਸ ਬਾਹਰ ਨਾ ਜਾਣ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਇੰਟਰਨੈਸ਼ਨਲ ਆਫਿਸ ਨੇ ਵੀ ਜੋ ਸਕੂਲ ਦੇ ਇੰਟਰਨੈਸ਼ਨਲ ਪੋਪੂਲੇਸ਼ਨ ਨੂੰ ਸਪੋਰਟ ਕਰਦੀ ਆ, ਤੇ ਉਹ ਕਹਿੰਦੇ ਵੀ ਅਸੀਂ ਵੀ ਰეკਮੈਂਡ ਕੀਤਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਟਰੈਵਲ ਆ, ਚਾਹੇ ਉਹ ਪਰਸਨਲ ਚਾਹੇ ਉਹ ਪ੍ਰੋਫੈਸ਼ਨਲ ਯੂਜ਼ ਲਈ ਆ, ਉਹ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਨਾ ਕੀਤਾ ਜਾਵੇ। ਇਸ ਤਰ੍ਹਾਂ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਨੇ ਵੀ ਆਪਣੇ ਸਟੂਡੈਂਟਸ ਨੂੰ ਇਹੀ ਕੁਝ ਕਿਹਾ ਹੈਗਾ। ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਨੇ ਵੀ ਜੋ ਇੰਟਰਨੈਸ਼ਨਲ ਸਟੂਡੈਂਟ ਤੇ ਸਕਾਲਰ ਵੈਬਸਾਈਟ ਆ ਉਹਦੇ ਉੱਤੇ ਇਹ ਪਾਇਆ ਵੀ ਵਾਰਨਿੰਗ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਟਰੈਵਲ ਆ ਉਹ ਅਮਰੀਕਾ ਤੋਂ ਬਾਹਰ ਨਾ ਕੀਤੀ ਜਾਵੇ। ਜੀ,
ਅੱਜ ਕਹਿੰਦੇ ਵੀ ਕੈਲੀਫੋਰਨੀਆ ਦੇ ਉਲਟ ਰਾਸ਼ਟਰਪਤੀ ਟਰੰਪ ਨੇ ਕਈ ਜਿਹੜੇ ਐਕਸ਼ਨ ਆ ਉਹ ਲਏ ਨੇ। 24 ਘੰਟਿਆਂ ਦੇ ਵਿੱਚ ਕਹਿੰਦੇ ਵੀ 6 ਵਾਰ ਰਾਸ਼ਟਰਪਤੀ ਟਰੰਪ ਨੇ ਵੱਖ-ਵੱਖ ਐਕਸ਼ਨਸ ਦੇ ਵਿੱਚ ਕੈਲੀਫੋਰਨੀਆ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਆ। ਇਸ ਦੇ ਵਿੱਚ ਗੈਵਿਨ ਨਿਊਸਮ ਦੇ ਆਫਿਸ ਨੇ ਕਨਫਰਮ ਕੀਤਾ, ਗਵਰਨਰ ਦੇ ਆਫਿਸ ਨੇ, ਵੀ ਉਹਨਾਂ ਨੂੰ ਅੱਜ ਚਿੱਠੀ ਮਿਲੀ ਆ ਯੂਐਸ ਐਜੂਕੇਸ਼ਨ ਸਕੱਤਰ ਲਿੰਡਾ ਮੈਕਮੋਹਨ ਦੇ ਦੁਆਰਾ, ਵੀ ਉਹ ਜਿਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਸੀ ਕੈਲੀਫੋਰਨੀਆ ਦੇ ਗਵਰਨਰ ਨੂੰ ਵੀ ਭਾਈ ਤੁਹਾਡੇ ਫੈਡਰਲ ਫੰਡ ਤੁਸੀਂ ਲੂਜ਼ ਕਰ ਜਾਓਗੇ, ਤੁਹਾਨੂੰ ਨਹੀਂ ਮਿਲੂਗੇ ਜੇ ਟਰਾਂਸਜੈਂਡਰ ਐਥਲੀਟਸ ਨੂੰ ਗਰਲਸ ਤੇ ਵੂਮਨਸ ਦੀਆਂ ਸਪੋਰਟਸ ਦੇ ਵਿੱਚ ਖੇਡਣ ਤੋਂ ਤੁਸੀਂ ਨਹੀਂ ਰੋਕਿਆ ਹੈਗਾ। ਸੋ ਇਹ ਜਿਹੜਾ ਮੁੱਦਾ ਆ, ਰਾਸ਼ਟਰਪਤੀ ਟਰੰਪ ਨੇ ਆਉਂਦਿਆਂ ਹੀ ਪਹਿਲੇ ਹੀ ਦਿਨਾਂ ਦੇ ਵਿੱਚ ਇਹ ਕਹਿ ਦਿੱਤਾ ਸੀਗਾ ਵੀ ਇੱਥੇ 2 ਹੀ ਜੈਂਡਰ ਨੇ, ਇੱਕ ਬੰਦਾ ਤੇ ਇੱਕ ਬੁੜੀ, ਬਾਕੀਆਂ ਨੂੰ ਜਿਹੜਾ ਹੁਣ ਅਸੀਂ ਨਹੀਂ ਮੰਨਦੇ। ਤੇ ਉਸ ਦੇ ਤਹਿਤ ਜਿਹੜੇ ਸੂਬਿਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਇਸ ਦੇ ਵਿੱਚ ਜਿਹੜੀ ਖੁੱਲ੍ਹ ਦਿੱਤੀ ਹੋਈ ਆ, ਉਸ ਦੇ ਉੱਤੇ ਹੁਣ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਹੈਗਾ ਆ। ਉਧਰ ਨਾਲ ਹੀ ਜਿਹੜੀ ਖਬਰ ਇਹ ਆ ਰਹੀ ਆ, ਯੂਐਸ ਐਜੂਕੇਸ਼ਨ ਡਿਪਾਰਟਮੈਂਟ ਦੇ ਤਹਿਤ ਹੀ ਕੈਲ ਸਟੇਟ ਸੈਨ ਬਰਨਾਰਡੀਨੋ ਦੀ ਜਿਹੜੀ ਇਨਵੈਸਟੀਗੇਸ਼ਨ ਆ, ਕਹਿੰਦੇ ਵੀ ਯੂਐਸ ਦਾ ਐਜੂਕੇਸ਼ਨ ਡਿਪਾਰਟਮੈਂਟ ਉਹ ਸ਼ੁਰੂ ਕਰੇਗਾ ਜਦ ਉਸ ਐਜੂਕੇਸ਼ਨ ਡਿਪਾਰਟਮੈਂਟ ਨੂੰ ਆਪ ਟਰੰਪ ਹੁਣੀ ਜਿਹੜਾ ਉਹ ਖਤਮ ਕਰਨ ਜਾ ਰਹੇ ਆ। ਇਸ ਦੇ ਵਿੱਚ DEI ਨੂੰ ਜਿਹੜਾ ਉਹ ਲੈ ਕੇ ਅਫਰਮੇਟਿਵ ਐਕਸ਼ਨ ਨੂੰ ਜਿਹੜਾ ਉਹ ਲੈ ਕੇ ਹਾਇਰ ਐਜੂਕੇਸ਼ਨ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਨਾਲ ਸ਼ਿਕੰਜਾ ਕੱਸਿਆ ਗਿਆ ਹੈਗਾ ਆ। ਕਹਿੰਦੇ ਵੀ ਸ਼ਾਮ ਹੁੰਦਿਆਂ ਇੱਕ ਹੋਰ ਚਿੱਠੀ ਜਿਹੜੀ ਆ ਉਹ ਗਵਰਨਰ ਨਿਊਸਮ ਹੁਣਾਂ ਦੇ ਦਫ਼ਤਰ ਦੇ ਵਿੱਚ ਪਹੁੰਚੀ। ਇਹ ਐਗਰੀਕਲਚਰ ਡਿਪਾਰਟਮੈਂਟ ਨੇ ਜਿਹੜੀ ਉਹਨਾਂ ਨੂੰ ਘੱਲੀ ਸੀਗੀ। ਕਹਿੰਦੇ ਵੀ ਉਹ ਵੀ ਐਜੂਕੇਸ਼ਨ ਰਿਲੇਟਿਡ ਫੰਡਿੰਗ ਕੈਲੀਫੋਰਨੀਆ ਦੇ ਵਿੱਚ ਇਹ ਟਰਾਂਸਜੈਂਡਰ ਪ੍ਰੋਟੈਕਸ਼ਨਸ ਨੂੰ ਲੈ ਕੇ ਉਸ ਦੀ ਜਿਹੜੀ ਜਾਂਚ ਜਿਹੜੀ ਉਹ ਕਰੂਗੀ। ਜਸਟਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਵੀ LA ਦੇ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਨੀ ਹੈ ਕੰਸੀਲਡ ਕੈਰੀ ਪਰਮਿਟਸ ਨੂੰ ਲੈ ਕੇ, ਵੀ ਇੰਨਾ ਟਾਈਮ ਉਹ ਕਿਉਂ ਲਾ ਰਹੇ ਆ, ਕਿਉਂ ਲੋਕਾਂ ਨੂੰ ਕੰਸੀਲਡ ਕੈਰੀ ਪਰਮਿਟਸ ਜਿਹੜਾ ਉਹ ਨਹੀਂ ਦੇ ਰਹੇ ਹੈਗੇ। ਸੋ ਟਰੰਪ ਹੁਣੀ ਇੱਕ ਹਿਸਾਬ ਦੇ ਨਾਲ ਪਿਛਲੇ 24 ਘੰਟਿਆਂ 'ਚ ਕੈਲੀਫੋਰਨੀਆ ਦੇ ਪਿੱਛੇ ਹੱਥ ਧੋ ਕੇ ਕਹਿ ਸਕਦੇ ਹਾਂ ਵੀ ਉਹ ਪਏ ਨੇ। ਤੇ ਵੱਖ-ਵੱਖ ਜਿਹੜੇ ਐਕਸ਼ਨਸ ਕੈਲੀਫੋਰਨੀਆ ਨੇ ਫੈਡਰਲ ਸਰਕਾਰ ਤੋਂ ਵੱਖਰੇ ਢੰਗ ਦੇ ਨਾਲ ਆਪਣੇ ਪੱਧਰ ਦੇ ਉੱਤੇ ਜਿਹੜੇ ਫੈਡਰਲਿਜ਼ਮ ਦੇ ਤਹਿਤ ਕਹਿ ਸਕਦੇ ਹਾਂ ਵੀ ਇਹ ਲਏ ਆ, ਉਸ ਦੇ ਉੱਤੇ ਹੁਣ ਜਿਹੜੀ ਗਾਜ ਆ ਉਹ ਡਿੱਗਣੀ ਸ਼ੁਰੂ ਹੋਈ ਹੈ। ਯੂਨੀਵਰਸਿਟੀ ਆਫ ਮਿਨੇਸੋਟਾ ਤੋਂ ਇੱਕ ਸਟੂਡੈਂਟ ਨੂੰ ਜਿਹੜਾ ਆਈਸ ਵਾਲਿਆਂ ਨੇ ਚੱਕ ਲਿਆ ਹੈਗਾ ਤੇ ਯੂਨੀਵਰਸਿਟੀ ਨੇ ਇਹ ਕਿਹਾ ਬਹੁਤ ਡੀਪਲੀ ਕੰਸਰਨਿੰਗ ਸਿਚੁਏਸ਼ਨ ਹੈਗੀ ਆ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ। ਉਹਨਾਂ ਨੇ ਸਟੂਡੈਂਟ ਤਾਂ ਨਹੀਂ ਆਇਡੈਂਟੀਫਾਈ ਕੀਤਾ ਵੀ ਜਿਸ ਨੂੰ ਇਹ ਪਿਕਅਪ ਕੀਤਾ ਗਿਆ ਆ, ਪਰ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੌਲੇਜ ਉਹ ਨਹੀਂ ਸੀਗਾ। ਤੇ ਇਸੇ ਤਰ੍ਹਾਂ ਯੂਐਸ ਦੀ ਜਿਹੜਾ ਇਕਨੋਮਿਕ ਗਰੋਥ ਆ ਉਹ ਕਹਿੰਦੇ ਆਉਣ ਵਾਲੇ 30 ਸਾਲਾਂ ਦੇ ਵਿੱਚ ਬਾਹਲਾ ਨਹੀਂ ਉੱਪਰ ਜਾਊਗਾ, ਕਹਿੰਦੇ ਸਲੋ ਹੀ ਰਹੂਗਾ। ਕਾਰਨ ਕਰਜ਼ਾ ਤੇ ਡਿਕਲਾਈਨਿੰਗ ਵਰਥ ਰੇਟ, ਇਹ CBO ਨੇ ਦੱਸਿਆ ਹੈਗਾ। CBO ਦਾ ਜੋ ਲੇਟੈਸਟ ਲੌਂਗ ਟਰਮ ਬਜਟ ਤੇ ਇਕਨੋਮਿਕ ਆਊਟਲੁੱਕ ਰਿਪੋਰਟ ਆਈ ਆ 2025 ਤੋਂ ਲੈ ਕੇ 2055 ਤਾਈਂ, ਉਹ ਕਹਿੰਦੇ ਭਈ ਜੋ ਕਰਜ਼ਾ ਆ, ਡੈਪਟ ਆ, ਉਹ 156% ਆਫ ਗ੍ਰੋਸ ਡੋਮੈਸਟਿਕ ਪ੍ਰੋਡਕਟ ਤੱਕ ਪਹੁੰਚ ਜਾਊਗੀ 2055 ਤਾਈਂ। ਸੋ ਇਹ ਲੌਂਗ ਟਰਮ ਜੋ ਪ੍ਰੋਜੈਕਸ਼ਨਸ ਆ ਉਹ ਦੱਸੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ ਵੀ ਲੋਅਰ ਬਰਥ ਰੇਟ ਉਹ ਇੱਕ ਬਹੁਤ ਵੱਡਾ ਕਾਰਨ ਹੋਊਗਾ ਵੀ ਅਮਰੀਕਾ ਵਾਲੇ ਇਮੀਗ੍ਰੈਂਟਸ ਦੇ ਉੱਤੇ ਡਿਪੈਂਡ ਕਰਨਗੇ, ਕਿਉਂਕਿ ਇਮੀਗ੍ਰੈਂਟ ਵਰਕਰਸ ਫਿਰ ਚਾਹੀਦੇ ਹੋਣਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਸਨੋ ਪੈਕ ਨੂੰ ਲੈ ਕੇ ਅੱਜ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਦੱਸਿਆ ਆ, ਅਧਿਕਾਰੀਆਂ ਨੇ ਜਿਹੜਾ ਸਨੋ ਸਰਵੇ ਫਿਲਿਪ ਸਟੇਸ਼ਨ ਸਿਆਰਾ ਨਵਾਡਾ ਦੇ ਵਿੱਚ ਉਸ ਨੂੰ ਜਿਹੜਾ ਉਹ ਕੀਤਾ। ਉਹਨਾਂ ਨੇ ਦੱਸਿਆ ਵੀ 90% ਆਫ ਐਵਰੇਜ ਜਿਹੜਾ ਸਨੋ ਪੈਕ ਆ ਉਹ ਦੇਖਿਆ ਗਿਆ ਆ। ਸੋ ਸਮਹਾਉ ਕਹਿ ਸਕਦੇ ਹਾਂ ਵੀ ਓਵਰਆਲ ਗੁੱਡ ਨਿਊਜ਼ ਜਿਹੜੀ ਹੋ ਰਹੀ ਆ। ਬੀਤੇ ਹਫ਼ਤਿਆਂ ਦੇ ਵਿੱਚ ਆਏ ਜਿਹੜੇ ਕੁਛ ਸਨੋ ਸਟਾਰਮਸ ਆ ਉਹਨਾਂ ਨੇ ਇਹਨਾਂ ਹਾਲਾਤਾਂ ਨੂੰ ਬੈਟਰ ਜਿਹੜਾ ਉਹ ਕੀਤਾ ਸੀ। ਜਿਹੜੇ ਕਹਿੰਦੇ ਵੀ ਇਸ ਸਾਲ ਦੀ ਜਿਹੜੀ ਮੈਜਰਮੈਂਟ ਆ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧੀਆ ਰਹੀ ਆ। ਪਿਛਲੇ ਸਾਲ ਇਸੇ ਹੀ ਸਮੇਂ ਸਟੇਟ ਦੀ ਜਿਹੜੀ ਐਵਰੇਜ ਆ ਉਹ 38% ਦੇ ਉੱਤੇ ਰਹਿ ਗਈ ਸੀ। ਰਿਕਾਰਡ ਤੋੜ ਜਿਹੜੀ ਸਨੋ ਆ 2023 ਦੇ ਵਿੱਚ ਪਈ ਸੀ, ਜਦੋਂ 200% ਸਨੋ ਪੈਕ ਐਵਰੇਜ ਦੇ ਨਾਲੋਂ ਵੱਧ ਦੇਖਿਆ ਗਿਆ ਸੀਗਾ। ਸੋ ਆਉਂਦੇ ਇਸ ਵੀਕ ਦੇ ਵਿੱਚ ਵੀ ਕੁਛ ਜਿਹੜੇ ਸਟਾਰਮ ਉਹਨਾਂ ਨੇ ਆਉਣਾ, ਦਸਤਕ ਦੇਣੀ ਆ। ਸੋ ਹੋਰ ਜੇ ਮੀਂਹ ਤੇ ਬਰਫ਼ ਪੈਂਦੀ ਆ ਤਾਂ ਉਹਦੇ ਨਾਲ
ਵਧੀਆ ਜਿਹੜਾ ਉਹ ਬੈਟਰ ਰਹੂਗਾ। ਸਿਆਰਾ ਨਵਾਡਾ ਦਾ ਜਿਹੜਾ ਸਨੋ ਪੈਕ ਆ ਸੂਬੇ ਦੇ ਵਾਟਰ ਦੀ ਜਿਹੜੀ ਲੋੜ ਆ ਉਸ ਦਾ 1/3 ਹਿੱਸਾ ਜਿਹੜਾ ਉਹ ਪੂਰਿਆਂ ਕਰਦਾ ਆ। ਸੋ ਕਹਿੰਦੇ ਵੀ ਜਿੰਨੀ ਜ਼ਿਆਦਾ ਸਿਆਰਾ ਨਵਾਡਾ 'ਚ ਸਨੋ ਪਊਗੀ ਉਹਨਾਂ ਕੈਲੀਫੋਰਨੀਆ ਦੇ ਵਸਨੀਕਾਂ ਦੇ ਲਈ ਚੰਗਾ ਜਿਹੜਾ ਉਹ ਰਹੇਗਾ। ਲੇਕ ਟਾਹੋ ਤੋਂ ਕੁਛ ਮੀਲ ਦੂਰ ਜਿਹੜਾ ਫਿਲਿਪ ਸਟੇਸ਼ਨ ਆ ਉਹਦੇ ਵਿੱਚ ਜਿਹੜੀ ਐਵਰੇਜ ਸਨੋ ਡੈਪਥ ਆ 39.5 ਇੰਚ ਜਿਹੜੀ ਆ ਉਹ ਰਹੀ ਹੈ, ਜਿਸ 'ਚ ਵਾਟਰ ਕੰਟੈਂਟ 17 ਇੰਚ ਜੋ ਕਿ ਨੰਬਰ ਰਿਪਰੈਜ਼ੈਂਟ ਕਰਦਾ ਹੈ 70%। 1 ਅਪ੍ਰੈਲ ਦੀ ਜਿਹੜੀ ਐਵਰੇਜ ਨੂੰ ਜੇ ਪਹਿਲਾਂ ਦੇ ਮੁਕਾਬਲੇ ਜਿਹੜਾ ਉਹ ਦੇਖਿਆ ਜਾਵੇ ਇਸ ਲੋਕੇਸ਼ਨ ਦੇ ਲਈ। ਜੀ, ਕੈਲੀਫੋਰਨੀਆ ਦੇ ਬੇ ਏਰੀਏ ਦੀਆਂ 3 ਯੂਨੀਵਰਸਿਟੀਆਂ ਆਪਣੇ ਆਪਰੇਸ਼ਨਸ ਨੂੰ ਮਰਜ ਕਰਨ ਜਾ ਰਹੀਆਂ। ਕਾਰਨ ਕੀ ਆ? ਬਜਟ ਕੱਟਸ ਆ। ਪੂਰਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਜੋ ਬਜਟ ਆ $375 ਮਿਲੀਅਨ ਦਾ ਕੱਟ ਹੋਣ ਜਾ ਰਿਹਾ। ਗਵਰਨਰ ਨਿਊਸਮ ਦੇ 2025 ਤੋਂ ਲੈ ਕੇ 2026 ਦਾ ਜਿਹੜਾ ਸਟੇਟ ਬਜਟ ਹੈਗਾ। ਸੋਨੋਮਾ ਸਟੇਟ ਯੂਨੀਵਰਸਿਟੀ, ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਤੇ ਕੈਲ ਸਟੇਟ ਈਸਟ ਵੇ, ਇਹਨਾਂ ਸਾਰਿਆਂ ਦੇ ਕੱਟ ਹੋ ਰਹੇ ਆ। ਸੋ ਤਿੰਨੇ ਹੀ ਇਹ ਜਿਹੜੇ ਕੈਂਪਸਸ ਹੈਗੇ ਆ ਇਹ ਜੋ ਇਹਨਾਂ ਦਾ ਫਾਈਨਾਂਸ, ਐਡਮਿਨਿਸਟ੍ਰੇਸ਼ਨ ਤੇ ਹਿਊਮਨ ਰਿਸੋਰਸਿਸ ਤੇ IT ਸਿਕਿਉਰਿਟੀ, ਕੰਸਟਰਕਸ਼ਨ ਦਾ ਜੋ ਡਿਪਾਰਟਮੈਂਟਸ ਆ ਉਹ ਤਿੰਨੇ ਯੂਨੀਵਰਸਿਟੀਆਂ ਸੋਨੋਮਾ, ਸੈਨ ਫਰਾਂਸਿਸਕੋ ਤੇ ਕੈਲ ਸਟੇਟ ਈਸਟ ਵੇ ਇਕੱਠਾ ਹੋਣ ਜਾ ਰਿਹਾ ਤਾਂ ਕਿ ਜਿਹੜਾ ਖਰਚਾ ਆ ਉਹ ਘਟਾਇਆ ਜਾ ਸਕੇ। 23.9 ਮਿਲੀਅਨ ਦਾ ਡੈਫੀਸਿਟ ਕੈਲ ਸਟੇਟ ਈਸਟ ਵੇ ਦਾ, 20 ਮਿਲੀਅਨ ਦਾ ਸ਼ਾਰਟਫਾਲ ਹੈਗਾ ਸੈਨ ਫਰਾਂਸਿਸਕੋ ਸਟੇਟ ਦਾ ਤੇ 33 ਮਿਲੀਅਨ ਦਾ ਜੋ ਸ਼ਾਰਟਫਾਲ ਹੈਗਾ ਆ ਉਹ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਦਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਂਟਾ ਕਲਾਰਾ ਕਾਊਂਟੀ ਦੇ ਵਿੱਚ VTA ਦੀਆਂ ਬੱਸਾਂ ਇੱਕ ਵਾਰੀ ਦੁਬਾਰਾ ਲੋਕਾਂ ਨੂੰ ਸੜਕਾਂ ਦੇ ਉੱਤੇ ਦਿਖੀਆਂ ਯੂਨੀਅਨ ਵਰਕਰਸ ਦੇ ਦੁਆਰਾ, ਜਿਸ ਦੇ ਵਿੱਚ ਬਹੁਤ ਇੱਕ ਵੱਡੀ ਮਾਤਰਾ 'ਚ ਉੱਥੇ ਪੰਜਾਬੀ ਜਿਹੜੇ ਕੰਮ ਕਰਦੇ ਆ, ਲੰਮੇ ਅਰਸੇ ਤੋਂ VTA ਦੇ ਵਿੱਚ ਕੰਮ ਕਰਦੇ ਆ ਰਹੇ ਆ। ਕਹਿੰਦੇ ਵੀ ਰਾਈਡਰਸ ਆ ਉਹਨਾਂ ਨੇ ਖੁਸ਼ੀ ਜਿਹੜੀ ਆ ਉਹ ਇਸ ਬਾਬਤ ਜਿਹੜੀ ਉਹ ਮਨਾਈ ਆ। ਆਪਣੀ ਜਿਹੜੀ ਤਨਖਾਹ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਆ, ਯੂਨੀਅਨ ਦੇ ਦੁਆਰਾ ਜਿਹੜਾ ਸਟ੍ਰਾਈਕ ਆ ਉਹ ਪ੍ਰੋਟੈਸਟ ਆ ਉੱਥੇ ਚੱਲ ਰਿਹਾ ਸੀਗਾ। ਪਰ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਆਈ ਥਿੰਕ ਅਦਾਲਤ ਦੇ ਦੁਆਰਾ ਵੀ ਭਾਈ ਤੁਹਾਨੂੰ ਜਿਹੜਾ ਮੁੜ ਦੁਬਾਰਾ ਕੰਮ ਤੇ ਵਾਪਸ ਆਉਣਾ ਹੀ ਜਿਹੜਾ ਉਹ ਪੈਣਾ ਹੈਗਾ ਆ। ਸੋ ਜਿਹੜੀ ਟ੍ਰਾਂਜ਼ਿਟ ਯੂਨੀਅਨ ਲੋਕਲ 265 ਦੇ ਜਿਹੜੇ ਵਰਕਰਸ ਆ ਕਹਿੰਦੇ ਵੀ 1500 ਦੇ ਤਕਰੀਬਨ ਇਹਨਾਂ ਦੇ ਜਿਹੜੇ ਵਰਕਰ ਆ ਮੁੜ ਦੁਬਾਰਾ ਕੰਮ ਤੇ ਵਾਪਸ ਜਿਹੜੇ ਉਹ ਆਏ ਆ। ਜਦ ਸੈਂਟਾ ਕਲਾਰਾ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਜੱਜ ਨੇ ਕਿਹਾ ਸੀਗਾ ਇੰਜੰਕਸ਼ਨ ਜਿਹੜੀ ਆ ਇਸ ਦੇ ਉੱਤੇ ਲਾ ਦਿੱਤੀ ਸੀ ਵੀ ਤੁਸੀਂ ਕੰਮ ਤੋਂ ਪਰੇ ਜਿਹੜਾ ਉਹ ਨਹੀਂ ਜਾ ਸਕਦੇ ਹੈਗੇ। ਸੋ ਕਈ ਦਿਨਾਂ ਤੋਂ ਲੋਕਾਂ ਨੂੰ ਇਸ ਸਟ੍ਰਾਈਕ ਦੇ ਕਰਕੇ ਮੁਸ਼ਕਲਾਂ ਦਾ ਵੀ ਜਿਹੜਾ ਜ਼ਰੂਰ ਸਾਹਮਣਾ ਜਿਹੜਾ ਉਹ ਝੱਲਣਾ ਜਿਹੜਾ ਉਹ ਪਿਆ ਆ। ਪਰ ਜਿਹੜੇ ਯੂਨੀਅਨ ਵਾਲੇ ਆ VTA ਦੇ ਵਰਕਰਸ ਆ ਉਹ ਕਹਿ ਰਹੇ ਆ ਵੀ ਸਾਡੀਆਂ ਮੰਗਾਂ ਅਜੇ ਤੱਕ ਵੀ ਪੂਰੀ ਤਰ੍ਹਾਂ ਮੰਨੀਆਂ ਜਿਹੜੀਆਂ ਉਹ ਨਹੀਂ ਗਈਆਂ। ਜੋ ਉਹਨਾਂ ਦੀ ਮੰਗ ਆ ਤਨਖਾਹ ਦੇ ਵਿੱਚ ਵਾਧੇ ਨੂੰ ਲੈ ਕੇ ਤੇ ਹੋਰ ਸਹੂਲਤਾਂ ਨੂੰ ਲੈ ਕੇ, ਉਸ ਦੇ ਲਈ VTA ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਨਾਲ ਕੋਈ ਸਮਝੌਤਾ ਅਜੇ ਤੱਕ ਨਹੀਂ ਹੋ ਸਕਿਆ ਹੈਗਾ। ਤੇ ਆਪਾਂ ਹੁਣ ਕਰੰਸੀ ਦੀ ਗੱਲ ਵੀ ਕਰਨੀ ਆ। ਅੱਜ ਸਟਾਕ ਮਾਰਕੀਟ ਨੂੰ ਬੜਾ ਵੱਡਾ ਜਿਹੜਾ ਝਟਕਾ ਲੱਗਾ। ਕਹਿੰਦੇ ਵੀ ਡਾਓ ਜੋਨ 700 ਦੇ ਪੁਆਇੰਟ ਦੇ ਕਰੀਬ ਡਾਊਨ ਗਿਆ, ਖਾਸ ਕਰਕੇ ਇਨਫਲੇਸ਼ਨ ਤੇ ਟੈਰਿਫ ਦੇ ਜੋ ਫੀਅਰ ਆ ਉਸ ਨੂੰ ਲੈ ਕੇ। ਜੀ, ਸਟੈਗਫਲੇਸ਼ਨ ਇੱਕ ਨਵਾਂ ਸ਼ਬਦ ਆਪਾਂ ਬਾਰ-ਬਾਰ ਇਸ ਮੌਕੇ ਹੁਣ ਸੁਣ ਰਹੇ ਹਾਂ। ਇਸ ਦੇ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਇਨਫਲੇਸ਼ਨ ਤੇ ਨਾਲ ਦੇ ਨਾਲ ਇਕੋਨਮੀ ਜਿਹੜੀ ਸਟੈਗਨੈਂਟ ਜਿਹੜੀ ਉਹ ਰਹਿ ਸਕਦੀ, ਇਸ ਲਈ ਇਹਦਾ ਨਵਾਂ ਨਾਮ ਅਰਥ ਸ਼ਾਸਤਰੀਆਂ ਦੇ ਦੁਆਰਾ ਇਸ ਨੂੰ ਸਟੈਗਫਲੇਸ਼ਨ ਦਿੱਤਾ ਗਿਆ ਹੈਗਾ ਆ। ਓਵਰਆਲ ਜੇ ਮਾਰਕੀਟਸ ਦੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਵਾਕਈ ਜਿਹੜਾ ਸਟਾਕ ਮਾਰਕੀਟ ਆ ਅੱਜ 700 ਤੇ 16 ਪੁਆਇੰਟ ਘਟ ਕੇ 41,584 ਤੇ ਬੰਦ ਹੋਇਆ। S&P 112 ਪੁਆਇੰਟ ਘਟ ਕੇ 5581, ਨੈਸਡੈਕ 481 ਪੁਆਇੰਟ ਘਟ ਕੇ 17,323 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 3100 ਤੇ 18 US ਡਾਲਰ ਦੇ ਬਰਾਬਰ ਰਿਹਾ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ, 10 ਈਅਰ ਯੀਲਡ 4.23%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 84,347 ਤੇ ਇਥੀਰੀਅਮ 1902 US ਡਾਲਰ ਦੇ ਬਰਾਬਰ ਚੱਲ ਰਿਹਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 50 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 95 ਪੈਸੇ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ। ਜੀ,
ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ। Thank you.